ਇਹ ਵਾਕਿਆ 22 ਮਈ 1964 ਦਾ ਹੈ कि इस पौंटा साहब गुरुद्वारे ਦੇ ਵਿੱਚ ਜਿਹੜਾ महंत और ਉਹਦਾ ਸਾਰਾ ਕੋੜਮਾ ਸੀ ਪੂਰੀ ਤਰ੍ਹਾਂ ਕਰਪਟ ਸੀ, ਸ਼ਰਾਬੀ ਹੋ ਕੇ ਗੁਰਦੁਆਰੇ 'ਚ ਬਹਿੰਦੇ ਸੀ, ਹੋਰ ਸਾਰੇ ਕੁਕਰਮ ਕਰਦੇ ਸੀ। ਇਵੈਂਚੁਅਲੀ ਉਹਨਾਂ ਨੇ ਹਰੀਆਂ ਵੇਲਾਂ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਡੇਰਾ ਹੈ ਉੱਥੇ ਅਪਰੋਚ ਕੀਤੀ ਔਰ ਉਹਨਾਂ ਦੇ ਜਿਹੜੇ ਮੁਖੀ ਸਨ ਬਾਬਾ ਹਰਭਜਨ ਸਿੰਘ ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ महंत ਕੁਕਰਮੀ ਹੈ, ਇੱਥੇ ਬਹੁਤ ਮਾੜੇ ਕੰਮ ਹੁੰਦੇ ਨੇ, 10ਵੇਂ ਪਾਤਸ਼ਾਹ ਦਾ ਪਾਵਨ ਸਥਾਨ ਹੈ ਔਰ ਇਸ ਨੂੰ ਜਿਹੜਾ ਹੈ ਇਹ ਤੁਸੀਂ ਆ ਕੇ ਕੁਛ ਕਰੋ। ਉਹਨਾਂ ਨੇ ਕਿਹਾ ਜੀ ਅਸੀਂ ਆ ਕੇ ਪੀਸਫੁਲੀ ਅਖੰਡ ਪਾਠ ਆਰੰਭ ਕਰਾਂਗੇ ਜਿਵੇਂ ਸਾਕਾ ਨਨਕਾਣਾ ਸਾਹਿਬ ਦਾ ਹੁੰਦਾ ਔਰ ਜਿਉਂ ਹੀ ਉਹ ਆ ਕੇ ਬੈਠੇ ਔਰ ਦੂਜਾ महंत ਨੇ ਆਲਰੇਡੀ ਲੋਕਲ ਪੁਲਿਸ ਨਾਲ ਮਿਲ ਕੇ ਗੁੰਡੇ ਵੀ ਹਾਇਰ ਕੀਤੇ ਔਰ ਉਹਨਾਂ ਨੇ ਅੰਦਰ ਜਿਹੜਾ ਗੋਲੀਆਂ ਚਲਾ ਕੇ ਆਲਮੋਸਟ ਆਪਣੇ ਵੱਲੋਂ ਤਾਂ ਉਹਨਾਂ ਨੇ 13 ਦੇ 13 ਹੀ ਸ਼ਹੀਦ ਕਰ ਦਿੱਤੇ। ਬਾਬਾ ਨਿਹਾਲ ਸਿੰਘ ਜਿਹੜੇ ਨੇ ਉਹ ਸਰਵਾਈਵ ਕਰ ਗਏ, ਬੇਟਾ ਵੀ ਬੱਚਾ ਵੀ ਕਰ ਗਿਆ ਔਰ ਅੱਜ ਦੇ ਦਿਨ 11 ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ। ਬਾਅਦ 'ਚ ਨਿਹਾਲ ਸਿੰਘ ਜਿਹੜੇ ਨੇ ਉਹ ਤਰਨਾ ਦਲ ਵਾਲਾ ਜਿਹੜਾ ਨਿਹੰਗਾਂ ਦਾ ਜੱਥਾ ਉਹਦੇ ਮੁਖੀ ਬਣੇ। ਕਈ ਵਾਰ ਇਹ ਹੁੰਦਾ ਹੈ ਕਿ ਵੀ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ ਉਹਦੇ ਥਾਂ ਛਾਪਾ ਮਾਰੀ, ਦੂਜੇ ਤੀਜੇ ਹੋਈ, ਨਿਹਾਲ ਸਿੰਘ ਹੋਰਾਂ ਨੂੰ ਵੀ ਚੱਕਿਆ ਜਾਂ ਦੂਜਾ, ਫਿਰ ਇਹ ਪੁਲਿਸ ਤਸ਼ੱਦਦ ਨਹੀਂ ਸਹਿ ਸਕੇ, ਫਿਰ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਵਾਲਾ ਕੰਮ ਹੋ ਗਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ, ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਇਤਿਹਾਸਕ ਦਿਨ ਬਾਰੇ ਕਿ ਵਿਊਅਰਸ ਅੱਜ ਉਹ ਇਤਿਹਾਸਕ ਦਿਨ ਹੈ ਜਿਸ ਦਿਨ 59 ਸਾਲ ਪਹਿਲਾਂ 22 ਮਈ 1964 ਨੂੰ ਪੌਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਭ੍ਰਿਸ਼ਟ महंत ਤੋਂ ਆਜ਼ਾਦ ਕਰਵਾਉਣ ਲਈ 11 ਨਿਹੰਗ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਇਹਨਾਂ ਸਿੰਘਾਂ ਨੂੰ महंत ਦੇ ਗੁੰਡਿਆਂ ਨੇ ਹਿਮਾਚਲ ਪੁਲਿਸ ਦੀ ਮਿਲੀ ਭੁਗਤ ਨਾਲ ਜਿਹੜਾ ਸ਼ਹੀਦ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਤੋਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬਹੁਤ ਸਾਰੇ ਵਿਊਅਰਸ ਦਾ ਇਹ ਸੁਝਾਅ ਆਇਆ ਕਿ ਵੀ ਤੁਸੀਂ ਜਿਹੜੀ ਵੀ ਕੋਈ ਬੀਤੇ ਦੀ ਇਤਿਹਾਸਕ ਘਟਨਾ ਉਸ ਦਾ ਜ਼ਿਕਰ ਜ਼ਰੂਰ ਕਰਿਆ ਕਰੋ, ਕਿਉਂਕਿ ਬਹੁਤ ਵਾਰ ਆਪਣਿਆਂ ਨੂੰ ਵੀ ਇਹ ਰਿਅਲਾਈਜ਼ ਕਰਵਾਉਣਾ ਕਿ ਭਾਈ ਅਸੀਂ ਕਿਸ ਦੌਰ 'ਚੋਂ ਗੁਜ਼ਰੇ ਔਰ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਹੁਣ ਤੱਕ ਪਹੁੰਚਣ 'ਚ। ਪਰ ਅੱਜ ਵੀ ਇੱਕ ਇਤਿਹਾਸਕ ਵਾਕਿਆ ਨਾਲ ਜੁੜਿਆ ਹੋਇਆ ਦਿਨ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਰੈਕਗਨਾਈਜ਼ ਕਰਨਾ ਚਾਹੁੰਦਾ ਹਾਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਤੋਂ ਸਾਡੇ ਨਾਲ ਜੁੜੇ ਹੋਏ ਨੇ। ਕਮਲ ਸਿੰਘ ਕਹਿੰਦੇ ਨੇ ਪਿੱਛੇ ਜੇ ਇੱਕ ਫੋਟੋ ਆਈ ਸੀ ਡੱਡੂਵਾਲ, ਦਾਦੂਵਾਲ ਤੇ ਭੰਡ ਦੀ, ਇਹ ਵੀ ਹੋ ਸਕਦਾ ਹੈ ਕਿ ਦਿੱਲੀ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਹਰਿਆਣਾ ਦੀ ਤਰਜ਼ ਤੇ ਕੋਈ ਗੁਰਦੁਆਰਾ ਐਕਟ ਬਣਾ ਦੇਵੇ ਤੇ ਆਲ ਇੰਡੀਆ ਐਕਟ ਦਾ ਭੋਗ ਪਾ ਦੇਵੇ। ਸੁਪਰੀਮ ਕੋਰਟ ਨੇ ਤਾਂ ਪਹਿਲਾਂ ਹੀ ਇਸ ਪਾਸੇ ਵੱਲ ਰਾਹ ਸੁਖਾਲਾ ਕਰ ਦਿੱਤਾ ਹੈ। ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਨਾ ਹੋਵੇ ਕਿ ਬਾਦਲਾਂ ਨੂੰ ਕੱਢਦੇ ਉਹਨਾਂ ਨਾਲੋਂ ਵੀ ਖਤਰਨਾਕ ਲਿਆ ਕੇ ਬਿਠਾ ਲਵੋ। ਵੀਰ ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ, ਇਹ ਸਾਰੇ ਰਲੇ ਹੋਏ ਨੇ। ਆਲਰੇਡੀ ਆਲ ਇੰਡੀਆ ਗੁਰਦੁਆਰਾ ਐਕਟ ਤਾਂ ਇਹ ਮੰਗ ਸੀ ਧਰਮ ਯੁੱਧ ਮੋਰਚੇ ਦੀ ਬਣਾਇਆ ਜਾਏ। ਉਹ ਤਾਂ ਕੀ ਬਣਾਉਣਾ ਸੀ, ਉਹਨਾਂ ਨੇ ਹਰਿਆਣੇ ਦੇ ਗੁਰਦੁਆਰੇ ਵੀ 55 ਦੇ ਕਰੀਬ ਕੱਢ ਕੇ ਅੱਡ ਕਮੇਟੀ ਬਣਾ ਦਿੱਤੀ ਹੈ ਔਰ ਉਸ ਤੋਂ ਬਾਅਦ ਇਹ ਕਹਿ ਸਕਦੇ ਨੇ ਕਿ ਭਾਈ ਜਿਹੜਾ ਹੁਣ ਪੰਜਾਬ ਹੀ ਹੈ ਜਾਂ ਚੰਡੀਗੜ੍ਹ ਔਰ ਹਿਮਾਚਲ ਦੀ ਤਾਂ ਇੱਕ ਸੀਟ ਹੁੰਦੀ ਹੈ, ਉਹਨਾਂ ਨੂੰ ਵੀ ਕਹਿਣ ਜੀ ਹਿਮਾਚਲ ਦਾ ਅੱਡ ਬਣਾ ਦਿਓ ਔਰ ਪੰਜਾਬ ਨੂੰ ਕਹਿਣ ਜੀ ਇਹ ਤੁਹਾਡਾ ਸਟੇਟ ਦਾ ਐਕਟ ਹੈ ਔਰ ਬਿਲਕੁਲ ਜਿਹੜਾ ਗੁਰਦੁਆਰਾ ਐਕਟ ਜਿਹੜਾ ਫੈਡਰਲ ਲੈਵਲ ਦਾ ਹੈ ਉਸ ਦਾ ਐਂਡ ਕਰ ਸਕਦੇ ਨੇ। ਇਹ ਕੁਆਇਟ ਪੋਸੀਬਲ ਹੈ। ਜਗਤਾਰ ਸਿੰਘ ਜੌਲ ਜਿਹੜਾ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਹ ਸਭ ਇੱਕ ਹੀ ਨੇ, ਮਲਕ ਨੇ ਡੋਵਲ ਦੇ ਐਲੀਆ ਪਲਟਦਿਆਂ 2 ਮਿੰਟ ਨਹੀਂ ਲਾਉਣੇ। ਹਾਂ ਬਿਲਕੁਲ ਇਸ ਲਈ ਮੈਂ ਜਦੋਂ ਗੱਲ ਵੀ ਕਰ ਰਿਹਾ ਹੁੰਦਾ ਉਹ ਮੈਂ ਇਹਨਾਂ ਦਾ ਪਿਛੋਕੜ ਵੀ ਜਿਹੜਾ ਉਹ ਦੱਸ ਰਿਹਾ ਹੁੰਦਾ ਕੀ ਹੈ। ਜਗਜੀਤ ਪੁੰਨੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਪ੍ਰਿੰਸ, ਬੌਬ ਸਿੰਘ, ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਕਹੀ ਹੈ। ਗੁਰਦੀਪ ਸਿੰਘ ਹੋਰਾਂ ਨੇ ਫਤਿਹ ਕਹੀ ਹੈ। ਸੋਹਣ ਸਿੰਘ ਮਾਲ, ਸੁਰਿੰਦਰ ਸਿੰਘ ਧਾਲੀਵਾਲ, ਸਤਨਾਮ ਢਿੱਲੋਂ, ਜਸਬੀਰ ਸਿੰਘ, ਉਹਨਾਂ ਨੇ ਕਿਹਾ ਮੋਦੀ ਅਫਰੇਡ ਫਰਮ ਚਾਈਨਾ ਐਂਡ ਰੈਫਰੈਂਡਮ ਖਾਲਿਸਤਾਨ। ਦੀਪ ਸਿੰਘ ਕਹਿੰਦੇ ਨੇ ਬ੍ਰਾਹਮਣਵਾਦੀ ਈਸਾਈਆਂ ਨੇ ਬਹੁਤ ਗੰਦ ਪਾਇਆ ਹੋਇਆ ਪੰਜਾਬ ਵਿੱਚ, ਜੋ ਪਹਿਲਾਂ ਗੁੱਗੇ ਪੂਜਦੇ ਸੀ ਅੱਜ ਕੱਲ੍ਹ ਜੀਸਸ ਪੂਜ ਰਹੇ ਹਨ। ਬਿਲਕੁਲ ਠੀਕ ਕਿਹਾ ਔਰ ਇਹ ਸਾਰੇ ਹੀ ਏਜੰਸੀਆਂ ਦੇ ਇਸ਼ਾਰਿਆਂ ਤੇ ਹੀ ਕੰਮ ਕਰ ਰਹੇ ਨੇ। ਹੁਣ ਗੱਲ ਇਤਿਹਾਸਕ ਵਾਕਿਆ ਦੀ, ਕਿਉਂਕਿ ਅਸੀਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੀ ਦੇਖਦੇ ਹਾਂ
ਤੇ ਫਿਰ ਸਾਡੇ ਸਭ ਦੇ ਹੀ ਮਨ ਦੀਆਂ ਨਜ਼ਰਾਂ ਸਾਹਮਣੇ 1920 ਤੋਂ 1924 ਤੱਕ ਦਾ ਪੀਰੀਅਡ ਆਉਂਦਾ ਹੈ ਜੀ ਕਿਉਂਕਿ ਸਾਕਾ ਨਨਕਾਣਾ ਸਾਹਿਬ ਔਰ ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ ਔਰ ਫਾਈਨਲੀ ਜਿਹੜਾ ਮੋਰਚਾ ਸੀ ਉਹ ਜੈਤੋ ਦਾ ਮੋਰਚਾ ਸੀ। ਇਸ ਤੋਂ ਬਾਅਦ ਫਿਰ ਇਹ ਲੱਗਦਾ ਕਿ ਜੀ ਸਾਰੇ ਗੁਰਦੁਆਰੇ ਜਿਹੜੇ ਨੇ ਲਿਬਰੇਟ ਹੋ ਗਏ, ਮਹੰਤਾਂ ਤੋਂ ਛੁਟਕਾਰਾ ਹੋ ਗਿਆ। ਇਵੇਂ ਨਹੀਂ ਹੋਇਆ ਜੀ ਕਿਉਂਕਿ ਉਸ ਪੀਰੀਅਡ ਦੇ ਵਿੱਚ ਵੀ ਇੱਕ ਗੱਲ ਦਾ ਧਿਆਨ ਰਿਹਾ ਕਿ ਵੀ ਜਿਹੜਾ ਉਸ ਵੇਲੇ ਵੀ ਗੁਰਦੁਆਰਾ ਐਕਟ ਉਹਨਾਂ ਨੇ ਬਣਾ ਕੇ ਮਹੰਤਾਂ ਤੋਂ ਗੁਰਦੁਆਰੇ ਸ਼੍ਰੋਮਣੀ ਕਮੇਟੀ ਨੂੰ ਦਵਾਏ। ਉਹ ਉਸ ਵੇਲੇ ਦਾ ਪੰਜਾਬ ਪ੍ਰੋਵਿੰਸ ਸੀ। ਬਹੁਤ ਸਾਰਿਆਂ ਨੂੰ ਲੱਗਦਾ ਜਦੋਂ ਹਿਮਾਚਲ ਦੀ ਗੱਲ ਹੁੰਦੀ ਹੈ ਕਿ ਵੀ ਹਿਮਾਚਲ ਪ੍ਰਦੇਸ਼ ਜਦੋਂ ਪੰਜਾਬ ਨੂੰ ਜਿਹੜਾ ਉਹ 3 ਹਿੱਸਿਆਂ 'ਚ ਵੰਡਿਆ ਗਿਆ, ਸ਼ਾਇਦ ਹਿਮਾਚਲ ਲਫ਼ਜ਼ ਉਦੋਂ ਆਇਆ। ਹਿਮਾਚਲ ਪ੍ਰਦੇਸ਼ ਸੂਬਾ ਉਦੋਂ ਬਣਿਆ ਜਿਵੇਂ ਹਰਿਆਣਾ ਤਾਂ ਉਦੋਂ ਬਣਿਆ 1 ਨਵੰਬਰ 1966 ਨੂੰ। ਉਸ ਤੋਂ ਪਹਿਲਾਂ ਹਰਿਆਣਾ ਨਾਂ ਦਾ ਸੂਬਾ ਕੋਈ ਐਗਜ਼ਿਸਟ ਨਹੀਂ ਸੀ ਕਰਦਾ। ਪਰ ਹਿਮਾਚਲ ਸਟੇਟ ਜਿਹੜੀ ਹੈ ਇਹ ਸਟੇਟ ਨਹੀਂ ਸੀ, ਪੂਰੀ ਯੂਨੀਅਨ ਟੈਰੀਟਰੀ ਸੀ। ਇਸ ਦੇ ਵਿੱਚ ਕੁਝ ਪਹਾੜੀ ਏਰੀਏ ਜਿਨ੍ਹਾਂ ਦੇ ਵਿੱਚ ਮੰਡੀ, ਨਾਹਨ, ਸਿਰਮੌਰ ਔਰ ਜਿਹੜਾ ਘਨੌਰ, ਇਹ ਇਲਾਕੇ ਸੀ ਜਿਹੜੇ ਜਿਨ੍ਹਾਂ ਦੀ ਯੂਨੀਅਨ ਟੈਰੀਟਰੀ ਸੀ। ਇਹ ਪਹਿਲਾਂ ਤੋਂ ਹੀ ਐਗਜ਼ਿਸਟ ਕਰਦੀ ਸੀ। ਜਿਵੇਂ ਪੰਜਾਬ ਦੇ ਵਿੱਚ ਇਹਨਾਂ ਨੇ ਪੈਪਸੂ ਬਣਾਇਆ ਸੀ, ਪਟਿਆਲਾ ਐਂਡ ਈਸਟਰਨ ਪੰਜਾਬ ਸਟੇਟਸ ਯੂਨੀਅਨ, ਜਿਹੜਾ 1 ਨਵੰਬਰ 1956 ਨੂੰ ਤੋੜ ਕੇ ਫਿਰ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ ਸੀ, ਅੱਡ ਸਟੇਟ ਸੀ। ਇਵੇਂ ਹਿਮਾਚਲ ਪ੍ਰਦੇਸ਼ ਨਾਂ ਦੀ ਯੂਨੀਅਨ ਟੈਰੀਟਰੀ ਸੀ ਔਰ ਜਿੱਥੇ ਇਤਿਹਾਸਕ ਗੁਰਦੁਆਰਾ ਪੌਂਟਾ ਸਾਹਿਬ ਹੈ, ਜਿਸ ਸ਼ਹਿਰ ਨੂੰ ਹੀ ਵਸਾਇਆ ਗੁਰੂ 10ਵੇਂ ਪਾਤਸ਼ਾਹ ਨੇ। ਕਿਉਂਕਿ ਜਦੋਂ ਅਨੰਦਪੁਰ ਸਾਹਿਬ ਇੱਕ ਵਾਰ ਗੁਰੂ ਸਾਹਿਬ ਨੇ ਛੱਡਿਆ ਸਿੱਖਾਂ ਦੇ ਨਾਲ ਔਰ ਨਾਹਨ ਦੇ ਰਾਜੇ ਦੇ ਮੇਦਨੀ ਪ੍ਰਕਾਸ਼ ਉਹਦਾ ਨਾਂ ਸੀ, ਉਹਦੇ ਸੱਦੇ ਦੇ ਉੱਤੇ ਗਏ। ਉਹ ਚਾਹੁੰਦਾ ਸੀ ਕਿ ਸ਼ਹਿਰ 'ਚ ਟਿਕਣ, ਮਹਿਲਾਂ 'ਚ ਟਿਕਣ, ਤੇ ਗੁਰੂ ਸਾਹਿਬ ਘੋੜੇ ਤੇ ਸਵਾਰ ਸਿੱਖਾਂ ਦੇ ਨਾਲ ਬਾਹਰ ਨਿਕਲੇ ਔਰ ਜਮਨਾ ਦਰਿਆ ਉੱਥੋਂ ਕ੍ਰਾਸ ਕਰਦਾ ਇੱਕ ਥਾਂ ਤੇ ਆ ਕੇ ਉਹਨਾਂ ਨੇ ਦੇਖਿਆ ਕਿ ਬੜਾ ਰਮਣੀਕ ਥਾਂ ਹੈ। ਉੱਥੇ ਇੱਕ ਘੋੜੇ ਦੇ ਵੀ ਪੈਰ ਜਿਹੜੇ ਨੇ ਉਹਦਾ ਟਿਕ ਗਏ, ਖੁਰ ਉਹਦਾ, ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਹੀ ਤੰਬੂ ਕੈਨਾਤਾਂ ਲਾ ਦਿਓ, ਇੱਥੇ ਹੀ ਸਾਡਾ ਵਸੇਵਾ ਹੋਏਗਾ। ਔਰ ਪਾਉ ਟਿਕਾ ਤੋਂ ਹੀ ਪੌਂਟਾ ਬਣਿਆ ਕਿ ਪੈਰ ਇੱਥੇ ਟਿਕਿਆ। ਔਰ ਉੱਥੇ ਹੀ ਜਦੋਂ ਅਸੀਂ 52 ਕਵੀਆਂ ਦੀ ਗੱਲ ਕਰਦੇ ਹਾਂ ਔਰ ਉਹ ਪਹਿਲੀ ਜੰਗ ਵੀ ਗੁਰੂ 10ਵੇਂ ਪਾਤਸ਼ਾਹ ਨੇ, ਜਦੋਂ ਉਹਨਾਂ ਦੀ ਉਮਰ ਲਗਭਗ 19 ਸਾਲ ਦੇ ਕਰੀਬ ਹੈ, ਉਹ ਪੌਂਟਾ ਸਾਹਿਬ ਤੋਂ ਥੋੜ੍ਹੇ ਡਿਸਟੈਂਸ ਦੇ ਉੱਤੇ ਜਿਹੜਾ ਜੰਗ ਦਾ ਮੈਦਾਨ ਖੁਦ ਗੁਰੂ ਸਾਹਿਬ ਨੇ ਚੁਣਿਆ, ਭੰਗਾਣੀ ਦਾ ਯੁੱਧ, ਇਹ ਵੀ ਉੱਥੇ ਹੀ ਹੋਇਆ। ਸੋ ਪੌਂਟਾ ਸਾਹਿਬ ਦਾ ਇੱਕ ਬੜਾ ਇਤਿਹਾਸਕ ਸਿਗਨੀਫੀਕੈਂਸ ਹੈ। ਲੇਕਿਨ ਜਿਵੇਂ ਅੱਜ ਪੌਂਟਾ ਸਾਹਿਬ ਡਿਵੈਲਪ ਹੈ, ਇਵੇਂ ਨਹੀਂ ਸੀ ਪਹਿਲਾਂ। ਉੱਥੇ ਗੁਰਦੁਆਰਾ ਸਾਹਿਬ ਤੋਂ, ਕਿਉਂਕਿ ਰਿਆਸਤ ਨਾਹਨ ਦਾ ਹੀ ਹਿੱਸਾ ਸੀ, ਪਹਾੜੀ ਰਿਆਸਤ ਰਹੀ ਨਾਹਨ, 22 ਧਾਰ ਦੇ ਪਹਾੜੀ ਰਾਜਿਆਂ ਦੇ ਵਿੱਚ ਹੀ ਸੀ। ਬਾਅਦ ਦੇ ਵਿੱਚ ਮੇਰਾ ਖਿਆਲ ਹੈ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੇ ਵਿੱਚ ਸ਼ਾਇਦ ਸਤਲੁਜ ਦੇ ਦੂਸਰੇ ਪਾਸੇ ਹੈ। ਜਿਵੇਂ ਕਾਂਗੜਾ ਜਾਂ ਕੁੱਲੂ ਜਾਂ ਲਾਹੌਲ ਸਪੀਤੀ, ਇਹ ਸਿੱਖ ਰਾਜ ਦਾ ਹਿੱਸਾ ਸੀ। ਇਹ ਸਿੱਖ ਰਾਜ ਦਾ ਮੈਨੂੰ ਨਹੀਂ ਲੱਗਦਾ ਕਿ ਨਾਹਨ, ਕਿਉਂਕਿ ਸਿਰਮੌਰ, ਘਨੌਰ ਇਹ ਤਾਂ ਨਹੀਂ ਸੀਗੀਆਂ। ਸੋ ਇਹ ਇੰਡੀਪੈਂਡੈਂਟ ਹੀ ਰਹੇ। ਦੂਜੇ ਜਾਂ ਗੁੱਡਵਿਲ ਰਹੀ ਹੋਏਗੀ, ਇਹ ਵੀ ਹੋ ਸਕਦਾ ਹੈ ਵੀ ਸਿੱਖਾਂ ਨੇ ਇਸ ਲਈ, ਕਿਉਂਕਿ ਗੁਰੂ ਸਾਹਿਬ ਦੇ ਵੇਲੇ ਨਾਹਨ ਰਿਆਸਤ ਦਾ ਜਿਹੜਾ ਗੁਰੂ ਸਾਹਿਬ ਪ੍ਰਤੀ ਠੀਕ ਰਵੱਈਆ ਸੀ, ਉਹਨੂੰ ਨਾ ਹਾਰਮ ਕੀਤਾ ਹੋਏ। ਇਹਨੂੰ ਮੈਂ ਫਰਦਰ ਰਿਸਰਚ ਕਰਾਂਗਾ ਵੀ ਕੀ ਰੀਜ਼ਨ ਹੈ। ਲੇਕਿਨ ਇੱਥੇ ਵੀ ਮਹੰਤ ਹੀ ਬੈਠੇ ਹੋਏ ਸੀ ਔਰ ਮਹੰਤ ਹੀ ਬੈਠੇ ਰਹੇ। ਹੁਣ ਇਹ ਜਿਹੜਾ ਵਾਕਿਆ ਅਸੀਂ 1924-25 ਤੋਂ ਬਾਅਦ ਦੇਖਦੇ ਹਾਂ, ਇਹ ਵਾਕਿਆ 22 ਮਈ 1964 ਦਾ ਹੈ ਕਿ ਇਸ ਪੌਂਟਾ ਸਾਹਿਬ ਗੁਰਦੁਆਰੇ ਦੇ ਵਿੱਚ ਜਿਹੜਾ ਮਹੰਤ ਔਰ ਉਹਦਾ ਸਾਰਾ ਕੋੜਮਾ ਸੀ, ਪੂਰੀ ਤਰ੍ਹਾਂ ਕਰਪਟ ਸੀ। ਸ਼ਰਾਬੀ ਹੋ ਕੇ ਗੁਰਦੁਆਰੇ 'ਚ ਬਹਿੰਦੇ ਸੀ, ਹੋਰ ਸਾਰੇ ਕੁਕਰਮ ਕਰਦੇ ਸੀ। ਔਰ ਲੋਕਲ ਸਿੱਖ, ਕਿਉਂਕਿ 47 ਤੋਂ ਬਾਅਦ ਵੀ ਜਿਹੜੇ ਥੋੜ੍ਹੇ ਬਹੁਤ ਗਏ, ਪਹਿਲਾਂ ਤਾਂ ਪਹਾੜੀ ਸਿੱਖ ਹੈ ਹੀ ਬੜੇ ਥੋੜ੍ਹੇ ਨੇ ਜਿਹੜੇ ਹੁਣ ਤੁਹਾਨੂੰ ਮੰਡੀ ਜਾਂ ਪੌਂਟਾ ਸਾਹਿਬ ਜਾਂ ਦੂਜੇ ਮਿਲਣਗੇ, ਬਹੁਤ ਸਾਰੇ 47 ਤੋਂ ਬਾਅਦ ਗਏ। ਸੋ ਪਹਿਲੇ ਪੀਰੀਅਡ 'ਚ ਕੋਈ ਆਮਦਨ ਵੀ ਨਹੀਂ ਹੋਣੀ, ਉੱਥੇ ਬੈਠੇ ਹੋਣੇ ਨੇ। ਲੇਕਿਨ ਉਹਨਾਂ ਨੇ ਜਦੋਂ ਦੇਖਿਆ ਵੀ ਬਹੁਤ ਜ਼ਿਆਦਾ ਇਸ ਕਿਸਮ ਦੀ ਮੋਰਲ ਔਰ ਇਖਲਾਕੀ ਕਰਪਸ਼ਨ ਚੱਲ ਰਹੀ ਹੈ, ਉਹਨਾਂ ਦੇ ਡੈਪੂਟੇਸ਼ਨ ਆ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਮਿਲਦੇ ਰਹੇ, ਦੂਜਿਆਂ ਨੂੰ ਵੀ। ਪਰ ਸ਼੍ਰੋਮਣੀ ਕਮੇਟੀ ਵੀ ਉੱਥੇ ਹੀ ਇਨਵੋਲਵ ਹੁੰਦੀ ਹੈ ਜਾ ਕੇ ਜਿੱਥੇ ਪੈਸੇ ਆਉਂਦੇ ਹੋਣ। ਸੋ ਇਵੈਂਚੁਅਲੀ ਉਹਨਾਂ ਨੇ ਹਰੀਆਂ ਵੇਲਾਂ, ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਡੇਰਾ ਹੈ, ਉੱਥੇ ਅਪਰੋਚ ਕੀਤੀ ਔਰ ਉਹਨਾਂ ਦੇ ਜਿਹੜੇ ਮੁਖੀ ਸਨ ਬਾਬਾ ਹਰਭਜਨ ਸਿੰਘ, ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ ਮਹੰਤ ਕੁਕਰਮੀ ਹੈ, ਇੱਥੇ ਬਹੁਤ ਮਾੜੇ ਕੰਮ ਹੁੰਦੇ ਨੇ, 10ਵੇਂ ਪਾਤਸ਼ਾਹ ਦਾ ਪਾਵਨ ਸਥਾਨ ਹੈ ਔਰ ਇਸ ਨੂੰ ਜਿਹੜਾ ਹੈ ਇਹ ਤੁਸੀਂ ਆ ਕੇ ਕੁਛ ਕਰੋ। ਸੋ ਬਾਬਾ ਹਰਨਾਮ ਸਿੰਘ ਔਰ ਉਹਨਾਂ ਦੇ ਨਾਲ 12 ਹੋਰ ਸਿੰਘ, ਜਿਨ੍ਹਾਂ ਦੇ ਕੋਲ ਕੋਈ ਆਪਣੇ ਰਵਾਇਤੀ ਹਥਿਆਰ ਤਾਂ ਸੀ, ਕੋਈ ਅਸਲਾ ਦੂਜਾ ਨਹੀਂ ਸੀ, ਉੱਥੇ ਆਏ
ਉਹਨਾਂ ਨੇ ਪਹਿਲਾਂ ਇੱਕ ਦਿਨ ਪਹਿਲਾਂ ਮਹੰਤ ਨੂੰ ਸੁਨੇਹਾ ਭੇਜਿਆ ਕਿ ਭਾਈ ਇਹ ਤੁਸੀਂ ਇੱਕ ਜਿਹੜਾ ਆ ਕੇ ਮਿਲੋ, ਆ ਕੇ ਮਿਲਿਆ ਨੇ। ਉਹਨਾਂ ਨੇ ਕਿਹਾ ਜੀ ਅਸੀਂ ਆ ਕੇ ਪੀਸਫੁਲੀ ਅਖੰਡ ਪਾਠ ਆਰੰਭ ਕਰਾਂਗੇ ਜਿਵੇਂ ਸਾਕਾ ਨਨਕਾਣਾ ਸਾਹਿਬ ਦਾ ਹੁੰਦਾ। ਔਰ ਜਿਉਂ ਹੀ ਉਹ ਆ ਕੇ ਬੈਠੇ ਔਰ ਦੂਜਾ ਮਹੰਤ ਨੇ ਆਲਰੇਡੀ ਲੋਕਲ ਪੁਲਿਸ ਨਾਲ ਮਿਲ ਕੇ ਗੁੰਡੇ ਵੀ ਹਾਇਰ ਕੀਤੇ ਔਰ ਉਹਨਾਂ ਨੇ ਅੰਦਰ ਜਿਹੜਾ ਗੋਲੀਆਂ ਚਲਾ ਕੇ ਆਲਮੋਸਟ ਆਪਣੇ ਵੱਲੋਂ ਤਾਂ ਉਹਨਾਂ ਨੇ 13 ਦੇ 13 ਹੀ ਸ਼ਹੀਦ ਕਰ ਦਿੱਤੇ। ਲੇਕਿਨ ਇੱਕ ਬੱਚਾ ਬਚਿਆ ਰਿਹਾ ਛੋਟਾ ਜਿਹਾ ਜਿਹੜਾ ਕਿਤੇ ਲੁਕਿਆ ਥੱਲੇ, ਤੇ ਬਾਬਾ ਨਿਹਾਲ ਸਿੰਘ ਜਿਹੜੇ ਮਹਾਰਾਜ ਦੀ ਤਾਬਿਆ ਬੈਠੇ ਸੀ ਉਹਨਾਂ ਦੇ ਗੋਲੀਆਂ ਗਾਲੀਆਂ ਲੱਗੀਆਂ, ਸੀਰੀਅਸ ਜ਼ਖਮੀ ਹੋਏ। ਤੇ ਜਦੋਂ ਸਾਰੇ ਹੀ 13 ਸਿੰਘ ਉਹਨਾਂ ਨੇ ਆਪਣੇ ਵੱਲੋਂ ਤਾਂ ਮਾਰਤੇ, ਫਿਰ ਲੋਕਲ ਸਿੱਖ ਵੀ ਆਏ, ਰੌਲਾ ਪਿਆ, ਪੁਲਿਸ ਨਾਲ ਰਲੀ ਹੋਈ ਸੀਗੀ। ਲੇਕਿਨ ਬਾਬਾ ਨਿਹਾਲ ਸਿੰਘ ਜਿਹੜੇ ਨੇ ਉਹ ਸਰਵਾਈਵ ਕਰ ਗਏ, ਬੱਚਾ ਵੀ ਕਰ ਗਿਆ। ਔਰ ਅੱਜ ਦੇ ਦਿਨ 11 ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ। ਬਾਅਦ ਚ ਨਿਹਾਲ ਸਿੰਘ ਜਿਹੜੇ ਨੇ ਉਹ ਤਰਨਾ ਦਲ ਵਾਲਾ ਜਿਹੜਾ ਨਿਹੰਗਾਂ ਦਾ ਜਥਾ ਉਹਦੇ ਮੁਖੀ ਬਣੇ ਔਰ ਉਹਨਾਂ ਦਾ ਇੱਕ ਅੱਛਾ ਸ਼ੋਭਾ ਰਿਹਾ। ਮੁਖਤਾਰਾ ਪੰਥ ਨਾਲ ਹੀ ਜਿਹੜੇ ਨੇ ਜੁੜੇ ਰਹੇ। ਔਰ ਮੈਨੂੰ ਯਾਦ ਹੈ ਕਿ ਜਦੋਂ ਮੰਜੀ ਸਾਹਿਬ ਦੀਵਾਨ ਹਾਲ 'ਚ ਸੰਤ ਪਿੰਡਰਾਂ ਵਾਲਿਆਂ ਦੇ ਵੇਲੇ ਕਦੇ ਇੱਕ ਵਾਰੀ ਮੈਂ ਵੀ ਦੀਵਾਨ ਦਾ ਹਿੱਸਾ ਸੀ ਸੰਗਤ ਦਾ, ਤੇ ਜਦੋਂ ਬਾਬਾ ਨਿਹਾਲ ਸਿੰਘ ਆਏ ਆਪਣੇ ਸਿੰਘਾਂ ਦੇ ਨਾਲ ਤੇ ਪਿੰਡਰਾਂ ਵਾਲੇ ਐਡਰੈਸ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਜੀ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਆਏ ਨੇ, ਜਕਾਰੇ ਨਾਲ ਉਹਨਾਂ ਦਾ ਸਵਾਗਤ ਕਰੋ। ਸੰਗਤ ਨੇ ਜਕਾਰਾ ਛੱਡਿਆ। ਸੋ ਉਹਨਾਂ ਦਾ ਇੱਕ ਚੰਗਾ ਰੈਪੂਟੇਸ਼ਨ ਸੀ ਔਰ ਸੰਤਾਂ ਦੀ ਵੀ ਉਹਨਾਂ ਨੇ ਹਮਾਇਤ ਕੀਤੀ। ਪਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ। ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ ਉਹਦੇ ਥਾਂ ਥਾਂ ਛਾਪਾ ਮਾਰੀ, ਦੂਜੇ ਤੀਜੇ ਹੋਈ, ਨਿਹਾਲ ਸਿੰਘ ਹੋਰਾਂ ਨੂੰ ਵੀ ਚੱਕਿਆ ਜਾਂ ਦੂਜਾ, ਫਿਰ ਇਹ ਪੁਲਿਸ ਤਸ਼ੱਦਦ ਨਹੀਂ ਸਹਿ ਸਕੇ, ਫਿਰ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਵਾਲਾ ਕੰਮ ਹੋ ਗਿਆ। ਔਰ ਫਿਰ ਇਹ ਹੋਇਆ ਕਿ ਜਦੋਂ ਨਿਹੰਗ ਬਾਬਾ ਸੰਤਾ ਉਹਨੇ ਜਿਹੜਾ ਸਰਕਾਰ ਦੇ ਕਹਿਣ ਤੇ ਅਕਾਲ ਤਖਤ ਦੀ ਕਾਰ ਸੇਵਾ ਦੇ ਨਾਂ ਥੱਲੇ ਨੀਂਹ ਪੱਥਰ ਰੱਖਿਆ ਪੰਜਾਂ ਨੇ, ਤੇ ਉਹਨਾਂ ਦੇ ਵਿੱਚ ਫਿਰ ਨਿਹਾਲ ਸਿੰਘ ਨੂੰ ਵੀ ਸਰਕਾਰ ਲਿਆਈ। ਔਰ ਉਹਦੇ 'ਚ ਇੱਕ ਨਰੈਣ ਸਿੰਘ ਸੀ ਨਾਨਕਸਰੀਆਂ ਦਾ, ਇਹ ਫਿਰ ਉਹ ਗ੍ਰਾਫ ਉਹਦਾ ਬਿਲਕੁਲ ਨਿਹਾਲ ਸਿੰਘ ਦਾ ਥੱਲੇ ਡਿੱਗਿਆ ਕਿ ਭਾਈ ਇਹ ਤਾਂ ਬਿਲਕੁਲ ਹੀ ਆਮ ਸਿੱਖ ਇੰਨਾ ਟੌਰਚਰ ਸਹਿ ਕੇ ਵੀ ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ, ਇਹ ਦੋ ਚਪੇੜਾਂ ਨਹੀਂ ਸਹਿ ਸਕੇ। ਔਰ ਨਤੀਜੇ ਦੇ ਤੌਰ ਤੇ ਪੰਥਕ ਧਿਰਾਂ ਦੇ ਵਿੱਚ ਫਿਰ ਬੜੀ ਥੂ ਹੋਈ। ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਤੇ ਪੇਸ਼ ਕਰਕੇ ਭੁੱਲ ਬਖਸ਼ਾਈ, ਪਰ ਉਹ ਗੱਲ ਨਹੀਂ ਰਹੀ। ਅਦਰਵਾਈਜ਼ ਜਿਸ ਕਿਸਮ ਦਾ ਬਾਬਾ ਨਿਹਾਲ ਸਿੰਘ ਸਰਵਾਈਵਰ ਵੀ ਸੀਗੇ ਇਸ ਦੇ, ਔਰ ਜਿਵੇਂ ਸੰਤ ਪਿੰਡਰਾਂ ਵਾਲਿਆਂ ਪ੍ਰਤੀ ਵੀ ਉਹਨਾਂ ਦੀ ਸਨੇਹ ਭਾਵਨਾ ਸੀ, ਇਹ ਲੱਗਦਾ ਸੀ ਕਿ ਭਾਈ ਉਹ ਨਿਹੰਗ ਜਥਿਆਂ ਦੇ ਵਿੱਚ ਇੱਕ ਆਗੂ ਦੇ ਤੌਰ, ਕਿਉਂਕਿ ਬੁੱਢਾ ਦਲ ਔਰ ਦੂਜਾ ਤਾਂ ਪਹਿਲਾਂ ਹੀ ਸਰਕਾਰ ਪੱਖੀ ਭੁਗਤਦਾ ਸੀ। ਸੋ ਇਹ ਅੱਜ ਦਾ ਇਤਿਹਾਸਕ ਦਿਨ ਹੈ। ਉਸ ਤੋਂ ਬਾਅਦ ਪਾਉਂਟਾ ਸਾਹਿਬ ਦੀ ਲੋਕਲ ਕਮੇਟੀ ਬਣੀ ਹੈ ਜਿਨ੍ਹਾਂ 'ਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵੀ ਨੇ, ਸ਼ਾਇਦ ਦਿੱਲੀ ਕਮੇਟੀ ਵੀ ਹੈ, ਕੁਛ ਅੰਬਾਲੇ ਤੋਂ ਵੀ, ਹੁਣ ਤਾਂ ਸ਼ਾਇਦ ਮਰ ਗਿਆ, ਕਰਤਾਰ ਸਿੰਘ ਟੱਕਰ ਹੁੰਦਾ ਸੀ ਜਥੇਦਾਰ, ਉਹ ਵੀ ਉਹਦਾ ਮੈਂਬਰ ਸੀ। ਸ਼੍ਰੋਮਣੀ ਕਮੇਟੀ ਦੇ ਥੱਲੇ ਨਹੀਂ ਹੈ ਗੁਰਦੁਆਰਾ, ਲੋਕਲ ਕਮੇਟੀ ਹੈ, ਪਰ ਕਾਫੀ ਪ੍ਰੋਗਰੈਸ ਕੀਤੀ ਹੈ ਪਾਉਂਟਾ ਸਾਹਿਬ ਨੇ। ਉਸ ਥਾਂ ਦੇ ਉੱਤੇ ਕਾਫੀ ਕੁਛ ਨਵਾਂ ਤਾਮੀਰ ਹੋਇਆ। ਸੋ ਇਹ ਇਤਿਹਾਸਕ ਦਿਨ ਹੈ, ਇਸ ਗੱਲ ਦਾ ਧਿਆਨ ਰਹੇਗਾ। ਔਰ ਫਿਰ ਜਿਹੜੀ ਸਿਤਮ ਜ਼ਰੀਫੀ ਸੀ ਕਿ 11 ਸਿੰਘ ਸ਼ਹੀਦ ਹੁੰਦੇ ਨੇ, ਲੇਕਿਨ ਕੇਸ ਜਿਹੜੇ ਨੇ ਉਹ ਉਹਨਾਂ ਸਿੱਖਾਂ ਦੇ ਉੱਤੇ ਹੀ ਪਾ ਦਿੱਤਾ ਜਾਂਦਾ। ਔਰ ਉਹ ਕੇਸ ਕਿੰਨੀ ਦੇਰ ਉੱਥੋਂ ਜਿਹੜੇ ਸਰਵਾਈਵ ਵੀ ਕੀਤੇ ਉਹ ਭੁਗਤਣ ਜਾਂਦੇ ਰਹੇ। ਬਾਅਦ ਜਦੋਂ ਪੰਜਾਬ ਦੇ ਵਿੱਚ ਇਹਦੀ ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਬਣੀ, ਕਿਉਂਕਿ 1964 ਦਾ ਵਾਕਿਆ ਹੈ, ਔਰ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ, ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ। ਉਹਨੇ ਫਿਰ ਹਿਮਾਚਲ ਵੀ, ਉਹਨੂੰ ਵੀ ਸਟੇਟਹੁੱਡ ਮਿਲ ਗਿਆ, ਕਿਉਂਕਿ ਜਿਹੜੇ ਪੰਜਾਬ 1966 'ਚ ਜਿਹੜੇ ਪੰਜਾਬ ਦੇ ਇਹ ਜ਼ਿਲ੍ਹੇ ਸੀ ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਇਹ ਹਿਮਾਚਲ ਨੂੰ ਦੇ ਦਿੱਤੇ। ਤੇ ਹਿਮਾਚਲ ਨੇ ਨੂੰ ਫਿਰ ਸੈਂਟਰ ਨੇ ਯੂਨੀਅਨ ਟੈਰੀਟਰੀ ਤੋਂ ਫੁੱਲ ਫਲੈਜ ਸਟੇਟ ਬਣਾ ਦਿੱਤਾ। ਤੇ ਉਦੋਂ ਜਦੋਂ ਸਟੇਟ ਬਣ ਗਈ ਹੈ ਐਗਰੀਮੈਂਟ, ਉਹ ਫਿਰ ਜਸਟਿਸ ਗੁਰਨਾਮ ਸਿੰਘ ਨੇ ਕਿਹਾ ਉਹਨੂੰ, ਜਿਹੜਾ ਹਿਮਾਚਲ ਦਾ ਚੀਫ ਮਿਨਿਸਟਰ ਸੀ YS ਪਰਮਾਰ, ਜੀ ਕੀ ਤੁਸੀਂ ਇਹ ਕਰਤੂਤ ਕਰ ਰਹੇ ਹੋ ਪਹਿਲਾਂ ਹੀ। ਫਿਰ ਕੇਸ ਵਾਪਸ ਹੋਏ ਤਾਂ ਸਜ਼ਾ ਕਿਹਨੂੰ ਦੇਣੀ ਸੀ। ਪਰ ਇਹ ਇੱਕ ਜਿਹੜਾ ਦਰਦਨਾਕ ਟ੍ਰੈਜਿਕ ਵਾਕਿਆ ਸੀ, ਜਿਹੜਾ ਮਹੰਤਾਂ ਤੋਂ ਸ਼ਾਇਦ ਉਹ ਲਾਸਟ ਹੋਏ ਇਸ ਕਿਸਮ ਦਾ ਵਾਕਿਆ ਜਿਹਦੇ 'ਚ ਸ਼ਹੀਦੀਆਂ ਹੋਈਆਂ ਮਹੰਤ ਤੋਂ ਗੁਰਦੁਆਰਾ ਆਜ਼ਾਦ ਕਰਾਉਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV ਰਿਫੋਰਮ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।